ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ 4th ਵਾਲੇ ਸੈਗਮੈਂਟ ਵਿੱਚ ਪਹੁੰਚ ਚੁੱਕੇ ਹਾਂ। ਸੋ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਜੋ ਮੋਦੀ ਸਰਕਾਰ ਵੱਲੋਂ ਉਹਨਾਂ ਗੱਦਾਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਹੜੇ ਆਪਣੇ ਹੀ ਲੋਕਾਂ ਤੇ ਜ਼ੁਲਮ ਕਰਨ ਔਰ ਜਿਸ ਤਰ੍ਹਾਂ ਕਿ ਕਸ਼ਮੀਰੀ ਜੋ ਜੁਝਾਰੂ ਨੇ ਉਹਨਾਂ ਦੇ ਡਰ ਸਾਹਮਣੇ ਇਹ ਸਾਰੇ ਹੀ ਛੱਡ ਕੇ ਸਾਰਾ ਕੁਝ ਦੌੜ ਰਹੇ ਨੇ ਔਰ ਜਿਨ੍ਹਾਂ ਦੇ ਵਿੱਚ ਜਿਸ ਲਿਸਟ ਵਿੱਚ ਸ਼ਾਹ ਫੈਸਲ ਵੀ ਸ਼ਾਮਲ ਹਨ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਕੱਲ ਅਸੀਂ ਜਿਹੜਾ ਸੈਗਮੈਂਟ ਜਿਹੜਾ ਰॉ ਨੇ ਬਾਹਰਲੀਆਂ ਸਿੱਖ ਸਫਾਂ ਦੇ ਵਿੱਚ ਕਿਵੇਂ ਘੁਸਪੈਠ ਕੀਤੀ ਔਰ ਕਿਵੇਂ ਉਹਨਾਂ ਨੇ ਆਪਣੇ ਏਜੰਟ ਫਿੱਟ ਕੀਤੇ ਉਸ ਦਾ ਕਾਫੀ ਸਾਨੂੰ ਪੋਜ਼ਿਟਿਵ ਦਾ ਮਤਲਬ ਹੈ ਕਿਉਂਕਿ ਸਭ ਤੋਂ ਪਹਿਲਾਂ ਕੱਲ੍ਹ ਹੀ ਖਬਰ ਸੀ ਹਿੰਦੂ ਮੈਡਰਾਸ ਦੀ ਔਰ ਅਸੀਂ ਉਸ ਦੇ ਉੱਤੇ ਹੀ ਕਿਤਾਬ ਜਿਹੜੀ ਇੱਕ ਹਿੰਦੂ ਪੱਤਰਕਾਰ ਨੇ ਲਿਖੀ ਹੈ ਉਸ ਦੇ ਉੱਤੇ ਟਿੱਪਣੀ ਕੀਤੀ। ਸੋ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਦੁਸ਼ਮਣ ਹੈ ਉਹ ਤੁਹਾਨੂੰ ਜਦੋਂ ਦੁਸ਼ਮਣ ਡਿਕਲੇਅਰ ਕਰਦਾ ਹੈ ਤੇ ਇਹ ਇੱਕ ਆਲ ਆਊਟ ਵਾਰ ਹੁੰਦੀ ਹੈ। ਵਾਰ ਦਾ ਮਤਲਬ ਸਿਰਫ ਜੰਗ ਦੇ ਮੈਦਾਨ 'ਚ ਗੋਲੀਆਂ ਚਲਾ ਕੇ ਮਾਰਨਾ ਨਹੀਂ ਹੁੰਦਾ, ਉਹ ਤੁਹਾਡੀ ਮੁਕੰਮਲ ਤਬਾਹੀ ਹੁੰਦੀ ਹੈ। ਆਲ ਆਊਟ ਵਾਰ ਦਾ ਮਤਲਬ ਹੈ ਤੁਹਾਡੀ ਤਹਿਜ਼ੀਬ ਨੂੰ ਗੰਦਾ ਕਰਨਾ, ਤੁਹਾਡੀ ਜਵਾਨੀ ਨੂੰ ਮਾਰਨਾ, ਉਹਨਾਂ ਨੂੰ ਗੁੰਮਰਾਹ ਕਰਨਾ, ਨਸ਼ਿਆਂ ਦੇ ਵਿੱਚ ਧੱਕਣਾ, ਉਹਨਾਂ ਦੇ ਇਕਨੋਮਿਕਲ ਜਿਹੜੇ ਸਾਧਨ ਨੇ ਉਹ ਖਤਮ ਕਰਨੇ, ਉਹਨਾਂ ਨੂੰ ਇਕਨੋਮਿਕਲੀ ਰੂਇਨ ਕਰਨਾ, ਵਪਾਰ ਡਿਸਟਰੋਏ ਕਰਨਾ। ਤੇ ਫਿਰ ਇਸ ਸਭ ਨੂੰ ਜਿਹੜੀ ਤਬਾਹੀ ਦਾ ਪੈਕੇਜ ਹੈ ਉਹਨੂੰ ਪ੍ਰੋਸਪੈਰਿਟੀ ਕਹਿ ਕੇ ਵੇਚਣ ਵਾਲੇ ਸਿਆਸੀ ਗੱਦਾਰ ਖੜੇ ਕਰਨਾ। ਔਰ ਅਸੀਂ ਪੰਜਾਬ ਦਾ ਮਾਡਲ ਪਿਛਲੇ 4 ਦਹਾਕਿਆਂ ਤੋਂ ਦੇਖ ਰਹੇ ਕਿ ਕਿਵੇਂ ਜਿੰਨੇ ਮੈਂ ਨੁਕਤੇ ਕਹੇ ਨੇ ਉਵੇਂ ਹੀ ਪੰਜਾਬ ਦੇ ਵਿੱਚ ਡਾਇਰੈਕਟ ਜੈਨੋਸਾਈਡ, ਕਿਵੇਂ 1.5 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ, ਕਿਵੇਂ ਇੱਕ ਤੋਂ ਬਾਅਦ ਇੱਕ ਕਾਨੂੰਨ ਬਲੈਕ ਐਕਟ ਲਿਆ ਕੇ ਜਿਹੜੀ ਆਵਾਜ਼ ਹੈ ਫਰੀडम ਆਫ ਐਕਸਪ੍ਰੈਸ਼ਨ ਉਹ ਖਤਮ ਕੀਤੀ ਗਈ, ਕਿਵੇਂ ਲੱਚਰ ਕਲਚਰ ਜਿਹਦੇ ਥੱਲੇ ਸ਼ਰਾਬ ਔਰ ਸ਼ਬਾਬ ਔਰ ਬੰਦੂਕਾਂ ਔਰ ਫਲਾਣੇ ਉਹ ਸਾਰੇ ਤਾਕਤ ਦੇ ਸਿੰਬਲ ਦਿਖਾ ਕੇ ਗਾਇਕਾਂ ਤੋਂ ਕਿਵੇਂ ਪੰਜਾਬ ਦੀ ਜਵਾਨੀ ਨੂੰ ਇਹ ਦੱਸਦਿਆਂ ਦੁਨੀਆ ਨੂੰ ਕਿ ਜਿਵੇਂ ਸਾਰਾ ਪੰਜਾਬ ਭੰਗੜੇ ਗਿੱਧੇ ਪਾਣ ਤੇ ਲੱਗਾ ਹੋਇਆ। ਹਕੀਕਤਨ ਕਿਸਾਨ ਸੁਸਾਈਡ ਕਰ ਰਹੇ ਨੇ, ਘਰਾਂ ਦੇ ਵਿੱਚ ਮਾਤਮ ਵਿਛਿਆ ਹੋਇਆ ਹੈ, ਮਾਪਿਓ ਘਬਰਾਹਟ 'ਚ ਬੱਚੀਆਂ ਨੂੰ ਬਾਹਰਲੇ ਮੁਲਕਾਂ ਨੂੰ ਧੱਕ ਰਹੇ ਨੇ, ਕੋਈ ਕਿਸੇ ਦਾ ਫਿਊਚਰ ਨਹੀਂ ਹੈ ਔਰ ਫਿਰ ਲਿਆ ਕੇ ਡਰੱਗਸ ਪੰਜਾਬ ਦੇ ਵਿੱਚ ਸੁੱਟਣੀਆਂ। ਔਰ ਉਸ ਸਾਰੇ ਦੇ ਉੱਤੇ ਜਿਹੜਾ ਪੈਕੇਜ ਹੈ ਗੱਦਾਰਾਂ ਦਾ ਉਹ ਮਿਊਜ਼ੀਕਲ ਚੇਅਰ ਦੀ ਤਰ੍ਹਾਂ ਕਦੇ ਬਾਦਲ ਐਂਡ ਕੰਪਨੀ ਤੇ ਕਦੇ ਅਮਰਿੰਦਰ ਐਂਡ ਕੰਪਨੀ ਔਰ ਇਹੀ ਇੱਕ ਤੋਂ ਬਾਅਦ ਇੱਕ ਔਰ ਇਹੀ ਸਾਰਾ ਕੁਝ ਕਸ਼ਮੀਰ ਦੇ ਵਿੱਚ ਵੀ ਕੀਤਾ ਗਿਆ ਔਰ ਕੀਤਾ ਜਾ ਰਿਹਾ ਕਿਉਂਕਿ ਅਸੀਂ ਉਸ ਸਾਰੇ ਨੂੰ ਦੇਖਿਆ ਹੋਇਆ, ਹੰਡਾਇਆ ਹੋਇਆ ਔਰ ਮੈਨੂੰ ਕੋਈ ਸਮਝਣ 'ਚ ਭੁਲੇਖਾ ਨਹੀਂ ਹੁੰਦਾ। ਇਹੀ ਕਾਰਨ ਹੈ ਜਦੋਂ ਫਾਰੂਕ ਅਬਦੁੱਲਾ ਭਾਵੇਂ ਇਹਨਾਂ ਸਾਰਿਆਂ ਨੂੰ ਪਹਿਲਾਂ ਇਹ ਦੱਸਣ ਦੇ ਲਈ ਕਿ ਜੀ ਇਹ ਸਾਰੇ ਜਿਵੇਂ ਕਸ਼ਮੀਰੀਆਂ ਦੇ ਟਰੂ ਨੁਮਾਇੰਦੇ ਨੇ ਇਸ ਲਈ ਅਸੀਂ ਇਹਨਾਂ ਨੂੰ ਡਿਟੈਂਸ਼ਨ 'ਚ ਰੱਖ ਰਹੇ ਹਾਂ। ਫਾਰੂਕ ਅਬਦੁੱਲੇ ਨੂੰ ਵੀ 10 ਮਹੀਨੇ ਰੱਖਿਆ, ਉਮਰ ਅਬਦੁੱਲੇ ਨੂੰ ਵੀ ਰੱਖਿਆ, ਮਹਿਬੂਬਾ ਮੁਫਤੀ ਨੂੰ ਵੀ ਰੱਖਿਆ ਤੇ ਇੱਕ ਯੰਗ ਛੋਕਰਾ ਸ਼ਾਹ ਫੈਸਲ ਜਿਹੜਾ ਜਿਹਨੂੰ ਪਹਿਲਾਂ ਬੜਾ ਪ੍ਰਮੋਟ ਇੰਡੀਅਨ ਮੀਡੀਆ ਨੇ ਕੀਤਾ ਕਿ 2010 ਦੇ ਵਿੱਚ ਉਹਨੇ ਟੌਪ ਕੀਤਾ ਸੀ ਆਪਣੇ IAS ਚੋਂ ਕਿ ਜੀ ਕਸ਼ਮੀਰ 'ਚ ਪਹਿਲਾ ਹੋਇਆ। ਫਿਰ ਉਹਨੇ 2018 'ਚ ਰਿਜ਼ਾਈਨ ਕਰਕੇ ਕਿਹਾ, ਤੁਸੀਂ ਅੰਦਾਜ਼ਾ ਜਦੋਂ ਟਾਈਮ ਲਾਈਨ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਇਹ ਸਾਰਾ ਵੀ ਉਸ ਖੇਡ ਦਾ ਹਿੱਸਾ ਹੀ ਸੀ। ਉਹਦੇ ਤੋਂ ਉਹਨੇ ਇੱਕ ਪਾਰਟੀ ਬਣਾਈ ਜਿਹਦਾ ਉਹਨੇ ਨਾਂ ਜਿਹੜਾ ਉਹ ਰੱਖਿਆ ਫਲੋਟਡ ਜੰਮੂ ਐਂਡ ਕਸ਼ਮੀਰ ਪੀਪਲਜ਼ ਮੂਵਮੈਂਟ JKPM 2018 'ਚ ਕਿ ਜੀ ਉਹਦੇ 'ਚ ਮੈਂ ਹੋਰ ਕੋਈ ਜੁਆਇਨ ਨਹੀਂ ਕਰ ਰਿਹਾ, ਸਾਫ ਸੁਥਰਾ ਐਡਮਿਨਿਸਟ੍ਰੇਸ਼ਨ, ਲੋਕਾਂ ਨੂੰ ਰੱਖਣਾ। ਉਦੋਂ ਵੀ ਬਹੁਤ ਸਾਰਿਆਂ ਨੇ ਹੋਪ ਜਤਾਈ ਸੀ, ਮੈਂ ਇਹਦੇ ਤੇ ਕੋਈ ਕਮੈਂਟ ਨਹੀਂ ਸੀ ਕੀਤਾ। ਨਾ ਪ੍ਰਾਈਵੇਟਲੀ ਮੈਨੂੰ ਕਿਸੇ ਨੇ ਕਿਹਾ, ਮੈਂ ਕਿਹਾ ਜੀ ਇਹ ਇਹਨਾਂ ਨੇ ਇੱਕ ਬਫਰ ਕ੍ਰੀਏਟ ਕੀਤਾ ਹੈ ਉਮਰ ਅਬਦੁੱਲਾ ਮਹਿਬੂਬਾ। ਮੈਂ ਕਿਹਾ ਵੀ ਸਰਕਾਰ ਇਹਨਾਂ ਨੇ ਮਹਿਬੂਬਾ ਮੁਫਤੀ ਨਾਲ ਬਣਾਈ ਹੋਈ ਹੈ, BJP ਨੇ, ਪਹਿਲਾਂ ਉਹਦੇ ਪਿਓ ਦੇ ਨਾਲ ਸੀ। ਸੋ ਜ਼ਾਹਿਰ ਹੈ ਕਿ ਵੀ ਇਹਨਾਂ ਨੂੰ ਇਹ ਲੱਗਦਾ ਹੈ ਵੀ ਕਿਸੇ ਸਟੇਜ ਤੇ ਵੀ ਉਹ ਭਾਵੇਂ ਕੁਝ ਵੀ ਹੋਣ ਐਂਟਰੈਂਚਡ ਨੇ ਲੋਕਲੀ, ਤੇ ਜਦੋਂ ਤੁਸੀਂ ਨਾਈਵ ਕਿਸਮ ਦੇ ਕਿਸੇ ਨੂੰ ਲਿਆ ਕੇ ਖੜਾ ਕਰਦੇ ਹੋ, ਜਦੋਂ ਤੁਸੀਂ ਉਹਨਾਂ ਦੀ ਕੌਮ ਨੂੰ ਕੁੱਟਣਾ, ਹੁਣ ਜਿਵੇਂ ਬਾਦਲ ਬੇਸ਼ੱਕ ਫਾਦਰ ਆਫ ਦਾ ਟ੍ਰੇਟਰਸ ਹੈ, ਗੱਦਾਰਾਂ ਦਾ ਗੱਦਾਰ ਹੈ, ਲੇਕਿਨ ਜਦੋਂ ਉਹਨਾਂ ਨੇ ਲੌਂਗੋਵਾਲ ਦੇ ਨਾਲ ਸਮਝੌਤਾ ਕੀਤਾ, ਸਮਝੌਤਾ ਕਰਵਾਉਣ ਵੇਲੇ ਜਿਹੜੇ ਬਰਨਾਲਾ ਔਰ ਬਲਵੰਤ ਸਿੰਘ
ਉਹ ਸੀ ਜਿਹੜੇ ਨਾਨ ਐਂਟੀਟੀ ਸੀ, ਕੋਈ ਬਰਨਾਲੇ ਦੀ ਪੋਲੀਟੀਕਲ ਲੌਬੀ ਨਹੀਂ ਸੀ ਆਪਣੀ ਜਾਂ ਬੇਸ ਨਹੀਂ ਸੀ, ਨਾ ਹੀ ਬਲਵੰਤ ਸਿੰਘ ਦਾ ਸੀ। ਹੁਣ ਉਹਨਾਂ ਦਾ ਵੀ ਐਗਰੀਮੈਂਟ ਇਹ ਸੀ ਕਿ ਵੀ ਬਰਨਾਲੇ ਨੂੰ ਚੀਫ ਮਿਨਿਸਟਰ ਬਣਾਉਣਾ ਹੈ। ਉਦੋਂ ਬਾਦਲ ਨੂੰ ਬਿਲਕੁਲ ਸਾਈਡ ਲਾਈਨ, ਟੋੜਾ ਵੀ ਸਾਈਡ ਲਾਈਨ ਸਮਝੌਤਾ, ਕਿਉਂਕਿ ਬਰਨਾਲੇ ਨੂੰ ਅੱਗੇ ਲਾ ਕੇ ਦਰਬਾਰ ਸਾਹਿਬ ਤੇ ਫਿਰ ਹਮਲਾ ਕਰਵਾਉਣਾ ਸੀ। ਫਿਰ ਉਹ ਰਾਜੀਵ ਲੌਂਗੋਵਾਲ ਅਕੋਰਡ ਦਾ ਮਤਲਬ ਹੀ ਸਰੈਂਡਰ ਕਰਵਾਉਣਾ ਸੀ। ਸੋ ਮੈਨੂੰ ਉਦੋਂ ਹੀ ਇਹ ਸਮਝ ਆਈ ਕਿ ਇਹ ਇੱਕ ਨਵਾਂ ਬਰਨਾਲਾ ਕ੍ਰੀਏਟ ਕਰ ਰਹੇ ਨੇ ਫੈਸਲ ਦੇ ਰੂਪ 'ਚ, ਤਾਂ ਕਿ ਇਹਨਾਂ ਨੇ ਹੁਣ ਕੁਛ ਨਾ ਕੁਛ ਕਰਨੇ। ਹੁਣ ਜਦੋਂ 5 ਅਗਸਤ ਨੂੰ ਇਹਨਾਂ ਨੇ 2019 ਚ ਆਈਨੀ ਗੁੰਡਾਗਰਦੀ ਕੀਤੀ, ਇਹਨਾਂ ਨੇ ਸਾਰੇ ਚੁੱਕੇ ਅੰਦਰ ਦਿੱਤੇ ਔਰ ਇਹਨੂੰ ਵੀ, ਸ਼ਾਹ ਫੈਸਲ ਨੂੰ ਵੀ ਅੰਦਰ ਦੇ ਦਿੱਤਾ। ਹੁਣ ਦੇਖਣ ਵਾਲੀ ਗੱਲ ਇਹ ਆ ਕਿ ਇਸ ਪੀਰੀਅਡ 'ਚ ਜਦੋਂ ਅਜੇ ਇਨ ਸਰਵਿਸ ਸੀ, ਉਹਨੇ ਇੱਕ ਟਵੀਟ ਕੀਤਾ ਆਪਣੇ ਲੋਕਾਂ ਦੇ ਲਈ ਜੋ ਉੱਥੇ ਕਸ਼ਮੀਰ ਚੱਲ ਰਿਹਾ ਸੀ, ਉਹਦੇ ਤੇ ਡਿਸਪਲਿਨਰੀ ਐਕਸ਼ਨ ਸ਼ੁਰੂ ਕਰਤਾ। ਹੁਣ ਜਦੋਂ ਉਹਨੇ ਸਿਆਸੀ ਪਾਰਟੀ ਬਣਾ ਕੇ ਆਪਣੀ ਨੌਕਰੀ ਛੱਡੀ, ਰਿਜ਼ਾਈਨ ਕੀਤਾ, ਲੇਕਿਨ ਹੁਣੇ ਪੋਲੀਟੀਕਲੀ ਤਾਂ ਹੁੰਦਾ ਹੈ ਕਿ ਕਿਸੇ ਨੇ ਪਾਰਟੀ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਹੈ ਤੇ ਪਾਰਟੀ ਦੇ ਬਾਸ ਲੀਡਰ ਕਹਿੰਦੇ ਨੇ ਕਿ ਜੀ ਨਹੀਂ ਅਸੀਂ ਗੱਲ ਕਰਾਂਗੇ, ਅਸੀਂ ਮਨਜ਼ੂਰ ਨਹੀਂ ਕਰਦੇ, ਬਾਅਦ 'ਚ ਸਮਝੌਤਾ ਹੋ ਜਾਂਦਾ ਉਹਨੂੰ। ਇਹ ਕਦੇ ਨਹੀਂ ਹੋਇਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿ ਕਿਸੇ ਨੇ ਅਸਤੀਫਾ ਦਿੱਤਾ ਹੋਏ ਤੇ ਜਿਹਨੂੰ ਤੁਸੀਂ ਡਿਸਪਲਿਨਰੀ ਐਕਸ਼ਨ ਵੀ ਲੈ ਰਹੇ ਹੋ, 8-10 ਮਹੀਨੇ ਤੋਂ ਇਹਨੂੰ ਫੈਸਲ ਨੂੰ ਅੰਡਰ ਡਿਟੈਂਸ਼ਨ ਵੀ ਰੱਖਿਆ ਹੋਏ, ਜਦੋਂ ਕਿ ਆਰਟੀਕਲ 370 ਐਬਰੋਗੇਟ ਕੀਤਾ ਤੇ ਫਿਰ ਆਲ ਆਫ ਏ ਸਡਨ ਉਹ ਬਾਹਰ ਆਇਆ। ਉਹ ਕਹਿੰਦਾ ਜੀ ਮੈਂ ਜਿਹੜਾ ਹੈ ਨਾ, ਹੁਣ ਮੈਂ ਪਾਰਟੀ ਚੋਂ ਮੈਂ ਰਿਜ਼ਾਈਨ ਕਰਤਾ, ਮੈਨੂੰ ਲੱਗਾ ਜੀ ਮੈਂ ਲੋਕਾਂ ਦੇ ਡ੍ਰੀਮਸ ਤੇ ਪੂਰਾ ਨਹੀਂ ਉਤਰਦਾ ਔਰ ਮੈਂ ਵਾਪਸ ਨੌਕਰੀ ਜੁਆਇਨ ਕਰ ਰਿਹਾ। ਔਰ ਇਹ ਹੋਇਆ ਜੀ ਉਹਦਾ ਤੇ ਅਸਤੀਫਾ ਮਨਜ਼ੂਰ ਹੀ ਨਹੀਂ ਕੀਤਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਇੱਕ ਤਰੀਕਾ ਸੀ, ਪਹਿਲਾਂ ਉੱਥੇ ਖੜਾ ਕੀਤਾ ਉਹਨੂੰ ਲਿਆ ਕੇ ਵੇਚਣ ਦੇ ਲਈ, ਕਿਉਂਕਿ ਇਹਨਾਂ ਸਾਰਿਆਂ ਨੂੰ ਇਹ ਦੱਸਣਾ ਸੀ, ਫਾਰੂਕ ਨੂੰ ਵੀ ਦੂਜਿਆਂ ਨੂੰ, ਕਿ ਫਾਲ ਇਨ ਲਾਈਨ, ਮਹਿਬੂਬਾ ਨੂੰ ਵੀ, ਅਦਰਵਾਈਜ਼ ਸਾਡਾ ਘੋੜਾ ਹੁਣ ਇਹ ਹੈ। ਤੇ ਉਹ ਐਜ਼ ਏ ਕਲੀਨ ਸਲੇਟ, ਇਮਾਨਦਾਰ, ਸਾਫ ਸੁਥਰਾ, ਯੰਗ, 35 ਸਾਲਾਂ ਦਾ ਹੁੰਦਾ, 37 ਦਾ ਹੋ ਗਿਆ। ਔਰ ਹੁਣ ਉਹਨੇ ਐਲਾਨ ਕੀਤਾ ਕਿ ਜੀ ਮੈਂ ਜਿਹੜਾ ਇਸ ਸਾਰੇ ਚੋਂ ਨਹੀਂ ਹੈ, ਵਾਈਲ ਇਨ ਡਿਟੈਂਸ਼ਨ ਆਈ ਥਾਟ ਏ ਲੋਟ ਅਬਾਊਟ ਇਟ। ਮੈਂ ਜਦੋਂ ਅੰਦਰ ਸੀ ਡਿਟੈਂਸ਼ਨ, ਮੈਂ ਬਹੁਤ ਸੋਚਿਆ, ਐਂਡ ਆਈ ਰਿਅਲਾਈਜ਼ ਦੈਟ ਆਈ ਐਮ ਨਾਟ ਦਾ ਪਰਸਨ who can promise to people that I can do on these decisions। ਹੁਣ ਉਹ ਕਸ਼ਮੀਰੀਆਂ ਦੇ ਅੰਦਰ ਉਹ ਫਾਰੂਕ ਅਬਦੁੱਲਾ ਹੋਏ ਜਿਹੜਾ ਬਿਲਕੁਲ ਆਰਟੀਕਲ 370 ਤੇ ਨਹੀਂ ਬੋਲਿਆ ਹੈ, ਉਮਰ ਅਬਦੁੱਲਾ ਵੀ ਨਹੀਂ ਬੋਲਿਆ, ਔਰ ਇਹ ਵੀ ਕਹਿ ਰਿਹਾ ਹੈ ਕਿ ਜੀ ਮੈਂ ਤਾਂ ਅਨਡੂ ਕਰਾ ਹੀ ਨਹੀਂ ਸਕਦਾ ਇਹ ਫੈਸਲੇ। ਮਤਲਬ ਇਹ ਹੈ ਵੀ ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਮੰਨ ਲਓ ਵੀ ਹੁਣ ਤੁਹਾਡਾ ਫੇਟ ਹੈ ਵੀ ਤੁਹਾਨੂੰ ਆਰਟੀਕਲ 370 ਨਹੀਂ ਮਿਲਣਾ, ਅਸੀਂ 33 ਡਰਟੀ ਡੀਜ਼ ਲਾਗੂ ਕਰਨੀ ਹੈ, ਤੁਹਾਡੀ ਡੈਮੋਗ੍ਰਾਫੀ ਵੀ ਬਦਲਣੀ ਹੈ, ਡੋਮਿਸਾਈਲ ਦੇ ਥੱਲੇ ਦੂਜਿਆਂ ਨੂੰ ਲਿਆ ਕੇ ਅਸੀਂ ਵਸਾਣਾ ਔਰ ਡੀਲਿਮਿਟ ਕਰਕੇ ਡਿਸਟ੍ਰਿਕਟਸ ਨੂੰ ਹਿੰਦੂ ਮੈਜੋਰਿਟੀ ਸਟੇਟ ਬਣਾਣਾ। ਔਰ ਇਹ ਕਹਿ ਰਿਹਾ ਜੀ ਵਟ ਕੈਨ ਆਈ ਡੂ, ਆਈ ਕਾਂਟ ਅਨਡੂ them। ਫਿਰ ਉਹ ਕਹਿੰਦਾ ਕਿ ਵੀ ਇਹ ਜਿਹੜਾ he said clear that 1949 national consensus kept article 370 in the constitution and the 2019 consensus abrogated it। ਬਈ ਤੂੰ ਕਿਹੜੀ ਕੰਸੈਂਸਸ, ਕੋਈ ਨੈਸ਼ਨਲ ਕੰਸੈਂਸਸ ਨਹੀਂ ਸੀ, ਇਹ ਪਾਰਟ ਆਫ ਦਾ ਡੀਲ ਸੀ, ਜਿਹਦੇ ਥੱਲੇ ਭਾਵੇਂ ਟ੍ਰੀਟਰ ਹੀ ਸੀ ਸ਼ੇਖ ਅਬਦੁੱਲਾ, ਪਰ ਉਹਦੇ ਨਾਲ ਕੀਤੀ ਤੁਹਾਡੀ ਡੀਲ ਸੀ ਜਿਹਦੇ ਥੱਲੇ ਉਹਨੇ ਆਪਣਾ ਵੇਟ ਤੁਹਾਡੇ ਪਿੱਛੇ ਸੁੱਟਿਆ। ਉਹ ਕਹਿ ਰਿਹਾ ਜੀ ਉਦੋਂ ਕੰਸੈਂਸਸ ਦੇ ਨਾਲ ਬੜਾ ਲਾਗੂ ਹੋਈ ਸੀ, ਹੁਣ ਕੰਸੈਂਸਸ ਦੇ ਨਾਲ ਖਤਮ ਹੋ ਗਈ। I told myself that I can't do politics by selling false dreams of undoing these decisions and it is better to quit and tell the truth to the people, he said in written reply। ਹੁਣ ਇਸ ਤੋਂ ਤੁਸੀਂ ਦੇਖੋ ਕਿ ਹੁਣ ਇਹ ਵਾਪਸ ਆਪਣੇ ਜਾ ਰਿਹਾ ਨੌਕਰੀ ਤੇ ਕਿਹਨਾਂ ਨੇ ਇਹਨੂੰ ਨੌਕਰੀ ਤੇ ਰਹਿਣ ਦਿੱਤਾ, ਕਿਹਨਾਂ ਨੇ ਅਸਤੀਫਾ ਨਹੀਂ ਮੰਨਿਆ, ਕਿਹਨਾਂ ਨੇ ਸਿਆਸੀ ਪਾਰਟੀ ਬਣਵਾਈ ਸੀ, ਔਰ ਕਿਹੜੇ ਹੁਣ ਕਹਿ ਰਹੇ ਨੇ ਜੀ ਕੰਸੈਂਸਸ ਨਾਲ ਬਣਿਆ ਸੀ ਉਹਦੇ ਨਾਲ ਖਤਮ। ਇਹ ਹੁੰਦੇ ਨੇ ਇਹ ਇਹਨਾਂ ਨੂੰ ਪਹਿਲੀ ਸਟੇਜ ਤੇ ਜਦੋਂ ਤੱਕ ਐਕਸਪੋਜ਼ ਨਾ ਹੁਣ ਉਹਨਾਂ ਨੂੰ ਮੋਲ ਕਹਿੰਦੇ ਨੇ ਕਿ ਵੀ ਵਿੱਚ ਵਾੜੇ ਹੋਏ ਨੇ, ਹੁਣ ਇਹ ਜਿਹੜੇ ਨੇ ਖੁੱਲ ਕੇ ਸਾਹਮਣੇ ਆਏ ਨੇ। ਔਰ ਇਹ ਸਭ ਉਸ ਪੀਰੀਅਡ 'ਚ ਹੋ ਰਿਹਾ ਹੈ ਜਿਹਦੇ 'ਚ ਅਸੀਂ ਕੱਲ ਦੀ ਖਬਰ ਸੀ ਪਹਿਲਾਂ ਆਇਆ ਜੀ ਕਿ ਫੌਜ ਨੇ 3 ਖਤਰਨਾਕ ਆਤੰਕਵਾਦੀ ਜਿਹੜੇ ਨੇ ਉਹ ਮਾਰ ਦਿੱਤੇ ਮੁਕਾਬਲੇ 'ਚ। ਹੁਣ ਉਹ ਰਜੌਰੀ ਦੇ ਨੇੜੇ ਇੱਕ ਪਿੰਡ ਦੇ 3 ਕਜ਼ਨ ਵਿਚਾਰੇ, ਉਹਨਾਂ ਦੇ ਟੱਬਰ ਵਾਲੇ ਨੇ ਦੇਖਿਆ, ਉਹਨਾਂ ਨੇ ਕਿਹਾ ਇਹ 3 ਜਿਹੜੀਆਂ ਵੀ ਫੋਟੋਆਂ ਪਹਿਲੀਆਂ ਇਹ ਤਾਂ ਸਾਡੇ ਬੱਚੇ ਲੱਗਦੇ ਨੇ ਵੀ ਇਹ ਤਾਂ ਮਜ਼ਦੂਰੀ ਕਰਨ ਲਈ ਉੱਥੇ ਗਏ ਸੀ। ਹੁਣ ਉਹਨਾਂ ਨੇ ਜਾ ਕੇ ਘਰ ਦੇ ਉਹਨੂੰ ਕਿਹਾ ਜੀ ਅਸੀਂ ਤਾਂ ਦਫਨਾ ਦਿੱਤਾ। ਹੁਣ ਉਹਨਾਂ ਨੇ ਮੰਗ ਕੀਤੀ ਹੈ, ਫੌਜ ਨੇ ਵੀ ਕਿਹਾ ਜੀ ਕੋਈ ਨਹੀਂ ਅਸੀਂ ਇਨਕੁਆਇਰੀ ਮਾਰ ਕਰਦੇ। ਚੱਲ ਗਰਾਊਂਡ ਦੇ ਉੱਤੇ ਇਹ ਰਿਹਾ ਕਿ ਭਾਈ ਉੱਥੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਜਾ ਰਿਹਾ ਹੈ। ਘਰਾਂ ਦੇ ਵਿੱਚ ਜਿਹੜਾ ਜਿਸ ਕਿਸਮ ਦਾ ਜੋ ਹਾਲ ਚੱਲ ਰਿਹਾ ਮੈਂ ਡਿਸਕਸ ਨਹੀਂ ਕਰ ਸਕਦਾ ਕਿ ਭਾਈ
ਉਹਨਾਂ ਦੀ ਫੌਜ ਕੀ ਉੱਥੇ ਕਿਵੇਂ ਬੇਆਬਰੂ ਕਰ ਰਹੀ ਹੈ ਉੱਥੋਂ ਦੀਆਂ ਬੱਚੀਆਂ ਨੂੰ, ਬੀਬੀਆਂ ਨੂੰ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਆਰਟੀਕਲ 370 ਐਬਰੋਗੇਟ ਕੀਤਾ ਸੀ, ਹਰਿਆਣੇ ਦਾ ਚੀਫ ਮਿਨਿਸਟਰ ਜਿਹੜਾ ਮਨੋਹਰ ਖੱਟੜ, ਉਹਨੇ ਕਿਹਾ ਸੀ ਕਿ ਅਬ ਹਮਾਰੇ यहाँ के लोग वहाँ से बहुएं ला सकते हैं ਕਿ ਅਸੀਂ ਉੱਥੋਂ ਕੁੜੀਆਂ ਲਿਆਵਾਂਗੇ। ਔਰ ਸੋਸ਼ਲ ਮੀਡੀਆ ਤੇ ਅਸੀਂ ਕਿ ਜੀ ਮੈਂ ਵੀ ਪਲਾਟ ਲੈਣਾ ਹੈ, ਮੈਂ ਵੀ ਪਲਾਟ ਲੈਣਾ ਹੈ, ਔਰ ਕਸ਼ਮੀਰੀ ਬੱਚੀਆਂ ਦੀਆਂ ਫੋਟੋਆਂ ਕੱਢ ਕੇ ਉਹਨਾਂ ਤੇ ਅਸੀਂ ਕਿ ਇਹ ਪਲਾਟ ਮੇਰਾ ਹੈ, ਇਹ ਪਲਾਟ ਮੇਰਾ ਹੈ। ਸੋ ਇਹ ਜਿਹੜੀ ਜ਼ਹਿਨੀਅਤ ਸੀ ਜਿਹੜੀ ਕਿ ਹੁਣ ਸਾਹਮਣੇ 1 ਮਿਲੀਅਨ ਫੌਜ ਰੱਖ ਕੇ ਕਰ ਰਹੇ ਨੇ, ਇਹਦੇ ਹੁੰਦਿਆਂ ਇਹ ਕਿਉਂ ਜੇ ਕਸ਼ਮੀਰੀ ਨੇ ਜਾਂ ਕਿਉਂ ਜੇ ਮੁਸਲਮਾਨ ਨੇ ਜਾਂ ਕਿਉਂ ਜੇ ਇਨਸਾਨ ਨੇ ਕਿ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਭਾਈ ਇਹ ਆਪਣੇ ਲੋਕਾਂ ਦੀ, ਹੁਣ ਬੇਸ਼ੱਕ ਅਸੀਂ ਸਲੇਵ ਟ੍ਰੇਡ ਦੀ ਗੱਲ, ਟ੍ਰੇਡਿੰਗ ਦੀ ਗੱਲ ਕੀਤੀ, ਉਹ ਵੀ ਭਾਵੇਂ ਖਰੀਦਣ ਵਾਲਾ ਕੋਈ ਗੋਰਾ ਸਾਹਿਬ ਹੋਏ ਜਾਂ ਕੋਈ ਹੋਰ ਹੋਏ, ਬੰਦੇ ਤਾਂ ਉਹਨਾਂ ਦੇ ਆਪਣੇ ਹੀ ਸੀ ਜਿਹੜੇ ਫੜ ਕੇ ਲਿਆਂਦੇ ਸੀ, ਉਹੀ ਉਹਨਾਂ ਨੂੰ ਕਮਿਸ਼ਨ ਮਿਲਦਾ ਸੀ ਔਰ ਉਹ ਆਪਣੇ ਲੋਕਾਂ ਨੂੰ ਜਿਹੜਾ ਵੇਚ ਕੇ ਜਿਹੜਾ ਉਹਨਾਂ ਨੂੰ ਜਾਨਵਰਾਂ ਤੋਂ ਬਦਤਰ ਹਾਲਤ ਦੇ ਵਿੱਚ ਸੁੱਟਦੇ ਸੀ। ਇਹੀ ਕੰਮ ਇਹ ਲੋਕ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਸਾਨੂੰ ਜਿਹੜੀਆਂ ਅਸੀਂ ਸਟਰਗਲਿੰਗ ਕੌਮ ਹੈ, ਸਾਨੂੰ ਇਹਨਾਂ ਮੂਲਸ ਨੂੰ ਵੀ ਪਛਾਣਨਾ। ਜਿਹੜਾ ਤਾਂ ਸਾਹਮਣੇ ਆ ਜਾਂਦਾ ਉਹ ਤਾਂ ਟ੍ਰੇਟਰ ਪਤਾ ਹੀ ਹੁੰਦਾ, ਉਹਦੇ ਤੋਂ ਤਾਂ ਅਸੀਂ ਬਚਦੇ ਹੀ ਹਾਂ। ਲੇਕਿਨ ਇਸ ਕਿਸਮ ਦੇ ਲੋਕ ਜਿਹੜੇ ਬੜੇ ਲਿਸ਼ਕ ਪੁਸ਼ਕ ਕੇ ਆਉਂਦੇ ਨੇ, ਬੜੀਆਂ ਉੱਚੀਆਂ ਉੱਚੀਆਂ ਗੱਲਾਂ ਕਰਦੇ ਨੇ, ਬੜੀਆਂ ਮਿੱਠੀਆਂ ਮਿੱਠੀਆਂ ਫੱਫੇ ਕੁੱਟਣੀਆਂ ਮਾਰਦੇ ਨੇ, ਉਹਨਾਂ ਤੋਂ ਅਸੀਂ ਖਬਰਦਾਰ ਰਹੀਏ। ਔਰ ਇਹ ਸ਼ਾਹ ਫੈਸਲ ਇਜ਼ ਵਨ ਆਫ them। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ ਇਹ ਹੱਕ, ਸੱਚ, ਇਨਸਾਫ ਦੀ ਜੋ ਆਵਾਜ਼ ਹੈ ਇਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਜੇ ਤੁਸੀਂ ਚਾਹੋ ਤੇ ਇਹ ਆਵਾਜ਼ ਇਸੇ ਤਰ੍ਹਾਂ ਹੀ ਚੱਲਦੀ ਰਹੇ, ਇਸੇ ਤਰ੍ਹਾਂ ਹੀ ਉੱਠਦੀ ਰਹੇ, ਤੋਂ ਇਸ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।